ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਾਂ ਤੀਜੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚੋਂ ਲੰਘ ਰਹੇ ਹਾਂ। ਤਾਂ ਉਸ ਸੰਬੰਧ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਅੱਜ 4 ਜੂਨ 1984 ਦੇ ਇਤਿਹਾਸ ਬਾਰੇ ਚਾਨਣਾ ਪਾਉਣਗੇ ਤੇ ਉਸ ਤੋਂ ਬਾਅਦ ਆਪਾਂ ਖਬਰਾਂ ਦਾ ਰੁਖ ਕਰਾਂਗੇ। ਜੀ ਹਰਜੋਤ ਸਿੰਘ ਜੀ ਜੀ। ਸੋ ਜਿਸ ਤਰ੍ਹਾਂ ਸੋਤੇ ਨੂੰ ਪਤਾ ਹੀ ਆ ਵੀ ਇਹ ਸਾਰਾ ਹਫਤਾ ਘੱਲੂਘਾਰਾ ਹਫਤਾ ਚੱਲ ਰਿਹਾ ਜੀ ਆ। ਇਸ ਹਫਤੇ ਦੇ ਦੌਰਾਨ ਸਨ 1984 ਦੇ ਵਿੱਚ ਉਸ ਟਾਈਮ ਦੀ ਜਿਹੜੀ ਇੰਡੀਆ ਦੀ ਸਰਕਾਰ ਸੀ, ਹਿੰਦੁਸਤਾਨ ਦੀ ਸਰਕਾਰ ਸੀ, ਉਹਨਾਂ ਨੇ 5 ਸਦੀਆਂ ਦਾ ਜਿਹੜਾ ਸਿੱਖਾਂ ਦੇ ਨਾਲ ਬੈਰ ਆ ਉਹ ਕੱਢਿਆ ਤੇ ਕੱਲਾ ਦਰਬਾਰ ਸਾਹਿਬ ਨਹੀਂ, ਉਸ ਤੋਂ ਬਾਅਦ ਕੋਈ 38 ਕਹਿ ਰਿਹਾ, ਹੁਣ ਤਾਂ 100 ਤੋਂ ਵੀ ਵੱਧ ਗੁਰੂ ਘਰਾਂ ਦੀ ਜਿਹੜੀ ਲਿਸਟ ਆ ਚੁੱਕੀ ਆ ਜਿੱਥੇ ਅਟੈਕ ਕੀਤਾ ਗਿਆ ਆਰਮੀ ਵੱਲੋਂ। ਜੀ ਸੋ ਅੱਜ ਜੂਨ 4 ਸੀ, ਸ਼ਾਮ ਦਾ ਸਮਾਂ ਸੀਗਾ, ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਤੇ ਅਚਾਨਕ ਜਿਹੜੀ ਗੋਲੀਬਾਰੀ ਆ ਉਹ ਸ਼ੁਰੂ ਕਰ ਦਿੱਤੀ ਗਈ, ਜਿਹਦੇ ਨਾਲ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਚੀਕ ਚਿਹਾੜਾ ਵੀ ਪਿਆ ਤੇ ਜਿਹੜੀਆਂ ਗੋਲੀਆਂ ਸੀਆਂ ਇੰਨੀ ਤੇਜ਼ੀ ਦੇ ਨਾਲ ਭਾਰਤ ਦੀ ਜਿਹੜੀ ਮਿਲਟਰੀ ਆ ਉਹਨਾਂ ਵੱਲੋਂ ਵਿਛਾੜ ਕੀਤੀ ਗਈ। ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਕਹਿੰਦੇ ਧੜਾ ਧੜ ਜਿਹੜੀਆਂ ਲਾਸ਼ਾਂ ਆ ਉਹ ਡਿੱਗ ਰਹੀਆਂ ਸੀਆਂ, ਬਿਜਲੀ ਬੰਦ ਕਰ ਦਿੱਤੀ ਗਈ। ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਰਿਕਰਮਾ ਨੂੰ ਗੋਲੀਆਂ ਦੇ ਨਾਲ ਛਲਣੀ ਕਰ ਦਿੱਤਾ ਸੀ। ਸੋ 8 ਵਜੇ ਦੇ ਕਰੀਬ ਸ਼ਾਮ ਨੂੰ ਸੁੱਖ ਆਸਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਆ ਉਹ ਪਹਿਲੀ ਮੰਜ਼ਿਲ ਦੇ ਉੱਤੇ ਲਿਜਾਇਆ ਗਿਆ। ਸੋ ਜੂਨ 1984, ਖਾਸ ਕਰਕੇ ਜਿਹੜਾ ਜੂਨ 4 ਆ, ਇਹ ਜਿਹੜਾ ਆਪਰੇਸ਼ਨ ਅੱਜ ਫੁੱਲ ਫਲੈਜ ਇੰਡੀਆ ਦੀ ਸਰਕਾਰ ਵੱਲੋਂ ਕੁਛ ਕੁ ਜਿਹੜੇ ਸਿੰਘ ਅੰਦਰ ਸੀਗੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਇਹ ਤਾਂ ਬਹਾਨਾ ਹੀ ਬਣਾਇਆ ਗਿਆ। ਪਰ ਜਿਸ ਤਰ੍ਹਾਂ ਜਨਰਲ AK ਸਿਨਹਾ ਹੋਰ ਸਾਰੇ ਦੱਸਦੇ ਆ ਵੀ ਇਹ ਤਾਂ 18 ਮਹੀਨਿਆਂ ਤੋਂ 12 ਮਹੀਨਿਆਂ ਤੋਂ ਜਿਹੜੀ ਤਿਆਰੀ ਉਹਨਾਂ ਦੀ ਚੱਲ ਰਹੀ ਸੀ। ਸੋ ਅੱਜ ਦਾ ਦਿਨ ਬਹੁਤ ਹੀ ਜਿਹੜਾ ਦੁਖਦਾਈ ਭਰਿਆ ਦਿਨ ਹੈਗਾ। 41 ਸਾਲ ਹੋ ਗਏ ਆ, ਸਿੱਖ ਕਦੇ ਵੀ ਨਹੀਂ ਭੁੱਲਣਗੇ। ਤੁਸੀਂ ਦੇਖੋਗੇ ਜਿਹੜੇ ਇੱਥੇ ਦੇ ਬੌਰਨ ਬੱਚੇ ਹੈਗੇ ਆ 10-10 ਸਾਲ ਦੇ ਵੀ, ਉਹਨਾਂ ਨੂੰ ਹੁਣ ਇਹ ਸਾਰੀ ਸਟੋਰੀ ਦਾ ਪਤਾ ਕਿ ਕਿਸ ਤਰ੍ਹਾਂ ਜਿਹੜਾ ਜ਼ੁਲਮ ਆ ਉਦੋਂ ਦੀ ਜਿਹੜੀ ਭਾਰਤ ਸਰਕਾਰ ਆ ਉਸਨੇ ਸਿੱਖਾਂ ਦੇ ਉੱਤੇ ਕੀਤਾ ਹੈਗਾ ਆ। ਸੋ ਪੰਜਾਬੀ ਰੇਡੀਓ USA ਦੇ ਜਿਹੜੇ ਸਾਰੇ ਪ੍ਰੋਗਰਾਮ ਆ ਉਹ ਸ਼ਹੀਦਾਂ ਨੂੰ ਸਮਰਪਿਤ ਹੀ ਹੁੰਦੇ ਆ। ਦੁਪਹਿਰ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਇਸ ਸੰਬੰਧ ਜਿਹੜੀ ਆ ਗੱਲਬਾਤ ਹੋਊਗੀ। ਸੋ ਜ਼ਰੂਰ ਇਸ ਜਿਹੜੇ ਸ਼ੋਜ਼ ਹੋਣੇ ਹੈਗੇ ਆ ਜਿਹਦੇ ਵਿੱਚ ਜੋ ਘੱਲੂਘਾਰੇ ਦੇ ਦੌਰਾਨ ਜੋ ਕੁਝ ਵਾਪਰਿਆ ਉਹ ਡਿਸਕਸ ਕੀਤਾ ਜਾਊਗਾ ਤੇ ਤੁਸੀਂ ਵੀ ਉਸ ਟਾਈਮ ਦੇ ਉੱਤੇ ਕਾਲਾਂ ਕਰ ਸਕਦੇ ਆ। 3 ਤੋਂ 4 ਜਿਹੜਾ 4 ਤੋਂ 5:30 ਜਿਹੜਾ ਸ਼ੋਅ ਹੁੰਦਾ ਉਸ ਸ਼ੋਅ ਦੇ ਦੌਰਾਨ। ਹਾਂਜੀ ਬਿਲਕੁਲ। ਤੇ ਬਹੁਤ ਸਾਰੇ ਜਿਹੜੇ ਸਾਡੇ ਇਤਿਹਾਸਕਾਰ ਨੇ ਜਾਂ ਕਿਵੇਂ ਵੀ ਆਪਾਂ ਜਿਹੜਾ ਉਹਦਾ ਸਾਹਿਤ, ਪਹਿਲਾਂ ਤਾਂ ਬਹੁਤ ਕੋਸ਼ਿਸ਼ ਹੋਈ ਭਾਰਤੀ ਸਟੇਟ ਵੱਲੋਂ ਵੀ ਇਹਨੂੰ ਹੁਣ ਸਿੱਖ ਭੁੱਲ ਜਾਣ, ਵਿਸਾਰ ਦੇਣ, ਤੇ ਉਹਨਾਂ ਨੇ ਕੋਈ ਸਾਹਿਤ ਦੀ ਰਚਨਾ ਨਹੀਂ ਹੋਣ ਦਿੱਤੀ, ਕੋਈ ਕਿਤਾਬਾਂ ਨਹੀਂ ਕਿਸੇ ਨੂੰ ਲਿਖਣ ਦਿੱਤੀਆਂ। ਵਰ੍ਹਿਆਂ ਬੱਧੀ ਤਾਂ ਆਪਾਂ ਦੇਖਿਆ, ਦਹਾਕਿਆਂ ਬੱਧੀ ਤਾਂ ਪੰਜਾਬ ਦੇ ਵਿੱਚ ਉਹਨਾਂ ਨੇ ਹਾਲਾਤ ਵੀ ਇਸ ਤਰ੍ਹਾਂ ਦੇ ਬਣਾ ਕੇ ਰੱਖੇ ਵੀ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਲੋਕਾਂ ਨੂੰ ਪ੍ਰਵਾਸ ਤੱਕ ਜਿਹੜਾ ਕਰਨਾ ਪਿਆ, ਘਰ ਛੱਡਣੇ ਪਏ, ਤੇ ਜਿਹੜੇ ਉੱਥੇ ਰਹਿ ਗਏ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਆਪਣੀਆਂ ਗੋਲੀਆਂ ਦਾ ਸ਼ਿਕਾਰ ਬਣਾਇਆ, ਨੌਜਵਾਨਾਂ ਦਾ ਸ਼ਿਕਾਰ ਕੀਤਾ, ਬਜ਼ੁਰਗਾਂ ਨੂੰ, ਬੀਬੀਆਂ ਨੂੰ, ਸਾਡੀਆਂ ਭੈਣਾਂ, ਮਾਵਾਂ, ਧੀਆਂ ਨੂੰ ਥਾਣਿਆਂ ਦੇ ਵਿੱਚ ਜ਼ਲੀਲ ਕੀਤਾ। ਪਰ ਬਹੁਤ ਸਾਰੇ ਲੋਕ ਇਹਨਾਂ ਮਾਮਲਿਆਂ ਦੇ ਵਿੱਚ ਕਾਂਗਰਸ ਤੱਕ ਸੀਮਿਤ ਰਹਿ ਜਾਂਦੇ ਆ। ਕੋਈ ਇਹਦੇ ਵਿੱਚ ਸ਼ੱਕ ਹੀ ਨਹੀਂ ਗਾ ਕਿ ਉਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਪਰ ਤੁਸੀਂ ਕਿਤਾਬ ਪੜ੍ਹੋ ਲਾਲ ਕ੍ਰਿਸ਼ਨ ਅਡਵਾਨੀ ਦੀ, ਮਾਈ ਕੰਟਰੀ ਮਾਈ ਲਾਈਫ, ਉਹਦੇ ਵਿੱਚ ਉਹ ਸ਼ਰੇਆਮ ਕਹਿੰਦਾ ਵੀ ਅਸੀਂ ਭਾਜਪਾਈਆਂ ਨੇ, ਸੰਘੀਆਂ ਨੇ, RSS ਨੇ ਉਹਦੇ ਤੇ ਦਬਾਅ ਬਣਾਇਆ ਤੇ ਉਸ ਤੋਂ ਬਾਅਦ ਉਹਨੂੰ ਮਜਬੂਰ ਕੀਤਾ ਵੀ ਇਹ ਸਾਰਾ ਕੁਛ ਕੀਤਾ ਜਾ ਸਕੇ। ਹਾਕਮ ਨੂੰ ਕਦੇ ਮਜਬੂਰ ਨਹੀਂ ਹੋਣਾ ਚਾਹੀਦਾ। ਇਹ ਤਾਂ ਐਵੇਂ ਉਹਨੂੰ ਜਿਹੜੀ ਆ ਉਹ ਆਪਾਂ ਬਰੀ ਕਰਨ ਵਾਲੀ ਗੱਲ ਜੀ ਹੋ ਜਾਂਦੀ ਆ। ਮਜਬੂਰ ਨਹੀਂ, ਉਹਨੇ ਆਪਣੀ ਮਰਜ਼ੀ ਨਾਲ ਕੀਤਾ, ਪਰ ਇਹਨਾਂ ਨੇ ਦਬਾਅ ਜ਼ਰੂਰ ਪਾਇਆ। ਸੋ ਇਸ ਕਰਕੇ ਕੋਈ ਵੀ ਉੱਥੋਂ ਦਾ ਜਿਹੜੀ ਖਾਸ ਕਰਕੇ ਜਿਹੜੀਆਂ ਦੋਵੇਂ ਪਾਰਟੀਆਂ ਨੇ ਇਹਨਾਂ ਨੂੰ ਬਰੀ ਕਰਨਾ ਬਹੁਤ ਔਖਾ। ਆਪਾਂ ਨੂੰ ਲੱਗਦਾ ਹੁੰਦਾ ਵੀ ਆਹ ਚੀਜ਼ਾਂ ਨੇ, ਪਰ ਜੇਕਰ ਆਪਾਂ ਇਤਿਹਾਸ ਦੀ ਘੋਖ ਪੜਤਾਲ ਕਰਦੇ ਹਾਂ ਤਾਂ ਆਪਾਂ ਨੂੰ ਨਜ਼ਰ ਆਉਂਦਾ ਵੀ ਉਹ ਲੋਕ ਆਪ ਇੰਕਸ਼ਾਫ ਕਰਦੇ ਨੇ, ਆਪ ਉਹ ਕਬੂਲ ਕਰਦੇ ਨੇ ਵੀ ਅਸੀਂ ਉਹਦੇ ਤੇ ਦਬਾਅ ਪਾਇਆ ਤੇ ਅਸੀਂ ਇਹਨਾਂ ਚੀਜ਼ਾਂ ਦੇ ਲਈ ਜਿਹੜਾ ਲਗਾਤਾਰ ਪ੍ਰੋਟੈਸਟ ਤੱਕ ਦੀਆਂ ਤਸਵੀਰਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਤੇ ਵਾਜਪਾਈ ਦੀਆਂ। ਸੋ ਬੇਸ਼ੱਕ ਉਹ ਜਿੰਨਾ ਮਰਜ਼ੀ ਮਾਈਨੋਰਟੀਜ਼ ਦੇ ਨੇੜੇ ਹੋਈ ਜਾਣ, ਕੁਛ ਮਰਜ਼ੀ ਪ੍ਰਭਾਵ ਸਿਰਜ ਜਾਣ, ਪਰ ਇਸ ਚੀਜ਼ ਦਾ ਜਿਹੜਾ ਇਤਿਹਾਸ ਆ ਉਹ ਗਵਾਹ ਹੌਲੀ ਹੌਲੀ ਹੁਣ ਜਦੋਂ ਤੋਂ ਸਿੱਖ ਬਾਹਰਲੇ ਮੁਲਕਾਂ ਦੇ ਵਿੱਚ ਵਸੇ ਆ ਪਿਛਲੇ 20-25 ਸਾਲਾਂ ਤੋਂ, ਕਿਉਂਕਿ 41 ਸਾਲ ਬੀਤ ਚੁੱਕੇ ਆ, 4 ਦਹਾਕੇ ਬੀਤ ਚੁੱਕੇ ਆ, 20-25 ਸਾਲਾਂ ਤੋਂ ਫਿਰ ਉਹਨਾਂ ਨੇ ਆਪਣੇ ਪੱਧਰ ਤੇ ਇੱਧਰਲੇ ਮੁਲਕਾਂ ਦੇ ਵਿੱਚ ਜ਼ੀਰੋ ਤੋਂ ਸ਼ੁਰੂ ਕਰਕੇ ਆਪਣੇ ਜਿੱਥੇ ਘਰ-ਬਾਰ ਬਣਾਏ ਨੇ, ਕਾਰੋਬਾਰ ਖੜੇ ਕੀਤੇ ਨੇ, ਤਾਂ ਉੱਥੇ ਉਹਨਾਂ ਨੇ ਇਸ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਵੀ ਜਿਹੜੇ ਯਤਨਸ਼ੀਲ ਹੋ ਰਹੇ, ਉਹਨਾਂ ਨੇ ਚਾਹੇ ਆਪਣੇ ਮੀਡੀਆ ਅਦਾਰੇ ਖੜੇ ਕੀਤੇ, ਚਾਹੇ ਉਹਨਾਂ ਨੇ ਆਪਣੇ ਅਖਬਾਰ ਚਲਾਏ, ਚਾਹੇ ਕਿਸੇ ਵੀ ਰੂਪ ਦੇ ਵਿੱਚ
ਉਹਨਾਂ ਨੇ ਜਿਹੜੀ ਇਹ ਗੱਲ ਸੀ ਆਪਣੀ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੇ ਵਿੱਚ ਉਹ ਕਾਮਯਾਬ ਰਹੇ ਨੇ। ਨਾ ਸਿਰਫ ਅਗਲੀ ਪੀੜ੍ਹੀ ਤੱਕ, ਬਲਕਿ ਉਹਨਾਂ ਨੇ ਇੱਥੋਂ ਦੇ ਮੁਆਸ਼ਰਿਆਂ ਦੇ ਵਿੱਚ, ਇੱਥੋਂ ਦੇ ਜਿਹੜੇ ਵਿਚਰ ਰਹੇ ਸਿਆਸਤਦਾਨ ਨੇ, ਉਹਨਾਂ ਦੇ ਵਿੱਚ ਵੀ ਇਸ ਗੱਲ ਨੂੰ ਪ੍ਰਭਾਵੀ ਤਰੀਕੇ ਦੇ ਨਾਲ ਰੱਖਿਆ। ਇਸੇ ਕਰਕੇ ਆਪਾਂ ਵੇਖਦੇ ਹਾਂ ਜਦੋਂ ਵੀ ਫਲਾਣੇ ਥਾਂ ਦੇ ਉੱਤੇ ਮਾਨਤਾ ਦਿੱਤੀ ਗਈ, ਰਿਕੋਗਨੀਸ਼ਨ ਦਿੱਤੀ ਗਈ, ਜਾਂ ਕਿਸੇ ਤਰੀਕੇ ਨਾਲ ਸਿਟੀ ਨੇ ਕੋਈ ਡੇ ਮਨਾਇਆ ਸਿੱਖਾਂ ਦਾ, ਤਾਂ ਇਹ ਨਹੀਂਗਾ ਕਿ ਉਹਨਾਂ ਨੂੰ ਰਾਤ ਨੂੰ ਸੁਪਨਾ ਆਇਆ ਸੀਗਾ ਤੇ ਉਹਨਾਂ ਨੇ ਅਗਲੇ ਦਿਨ ਡੇ ਮਨਾ ਲਿਆ। ਇਹ ਪਿਛਲੇ 25-30 ਸਾਲਾਂ ਤੋਂ ਜਿਹੜੇ ਸਾਡੇ ਸਿੱਖ ਬਾਪੂ ਆਏ ਨੇ, ਸਾਡੇ ਭਰਾ ਆਏ ਨੇ ਪੰਜਾਬ ਤੋਂ, ਸਾਡੇ ਵੱਡ ਵਡੇਰੇ ਆਏ ਨੇ, ਇਹ ਉਹਨਾਂ ਦੇ ਯਤਨਾਂ ਦਾ ਬੂਰ ਆ, ਇਹ ਉਹਨਾਂ ਦੀਆਂ ਜੱਦੋ-ਜਹਿਦ ਦਾ ਸਿੱਟਾ, ਜਿਹੜੇ ਅੱਜ ਅਸੀਂ ਇਹਨਾਂ ਥਾਵਾਂ ਦੇ ਉੱਤੇ ਗੱਲਾਂ ਜਿਹੜੀਆਂ ਵੇਖਦੇ ਹਾਂ, ਅੱਜ ਰੇਡੀਓ ਤੇ ਗੱਲ ਕਰ ਰਹੇ ਹਾਂ, ਤਾਂ 15-20 ਸਾਲ ਪਹਿਲਾਂ, 18-20 ਸਾਲ ਪਹਿਲਾਂ ਇਸ ਰੇਡੀਓ ਨੂੰ ਸ਼ੁਰੂ ਕਰਨ ਦੇ ਮੰਤਵ ਪਿੱਛੇ ਜੋ ਇੱਕ ਵਿਜ਼ਨ ਸੀਗਾ, ਉਸ ਵਿਜ਼ਨ ਦਾ ਸਿੱਟਾ ਅੱਜ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ। ਸੋ ਇਸ ਕਰਕੇ ਨਾ ਸਿਰਫ ਆਪਾਂ ਨੂੰ ਭੁੱਲਣਾ ਚਾਹੀਦਾ, ਚੇਤੇ ਰੱਖਣਾ ਚਾਹੀਦਾ, ਬਲਕਿ ਉਹਨਾਂ ਮੀਡੀਆ ਅਦਾਰਿਆਂ ਨੂੰ, ਆਪਾਂ ਇਹ ਨਹੀਂ ਕਹਿੰਦੇ ਕਿ ਪੰਜਾਬੀ ਰੇਡੀਓ USA ਨੂੰ ਹੀ, ਜਿੱਥੇ ਵੀ ਹੱਕ ਸੱਚ ਦੀ ਗੱਲ ਆ, ਸਿਧਾਂਤ ਦੀ ਗੱਲ ਹੁੰਦੀ ਆ, ਉਹਨਾਂ ਨੂੰ ਜਿਉਂਦੇ ਰੱਖਣਾ ਸਾਡੀ ਸਾਰਿਆਂ ਦਾ ਇੱਕ ਫਰਜ਼ ਬਣਦਾ, ਕਿਉਂਕਿ ਭਾਰਤੀ ਸਰਕਾਰ ਨੂੰ ਇਹ ਆ ਵੀ ਸੱਚ ਬਾਹਰ ਨਾ ਨਿਕਲੇ, ਸਿੱਖਾਂ ਦੀ ਆਵਾਜ਼ ਦੱਬੀ ਜਾਵੇ। ਇਸ ਕਰਕੇ ਉਹਨੇ ਪੰਜਾਬੀ ਰੇਡੀਓ USA ਦੇ Facebook ਤੇ YouTube ਚੈਨਲ ਨੂੰ ਉੱਥੇ ਬੰਦ ਕੀਤਾ ਹੋਇਆ। ਸੋ ਆਪਾਂ ਨੂੰ ਪਰਵਾਹ ਨਹੀਂ ਗੀ ਵੀ ਉੱਥੋਂ ਬੇਸ਼ੱਕ ਪੈਸਿਆਂ ਪੂਸਿਆਂ ਦੀ, ਅਸੀਂ ਕਦੇ ਨਹੀਂ ਕਿਹਾ ਵੀ ਸਾਨੂੰ ਇੰਨਾ ਨੁਕਸਾਨ ਹੋ ਗਿਆ, ਜ਼ਿਕਰ ਵੀ ਨਹੀਂ ਕਰਦੇ, ਨਾ ਹੀ ਕਰਨਾ ਚਾਹੀਦਾ, ਪਰ ਹਾਂ ਇਹੋ ਜਿਹੇ ਮੰਚ ਬਣਾਉਣੇ, ਖੜੇ ਕਰਨੇ ਤੇ ਉਹਨਾਂ ਨੂੰ ਜਿਉਂਦਾ ਰੱਖਣਾ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਆ ਉਹ ਬਣਦਾ। ਇਸ ਕਰਕੇ ਜਿਹੜਾ ਜੋੜ ਕੇ ਆਪਾਂ ਸਿਰ ਜੋੜ ਕੇ ਸਾਰੇ ਜਾਣੇ ਇਹੋ ਜਿਹੇ ਮੰਚਾਂ ਨੂੰ ਬਚਾਈ ਰੱਖੀਏ, ਜਿੱਥੇ ਕਿਤੇ ਵੀ ਹੈ, ਚਾਹੇ ਕੋਈ ਇੰਗਲੈਂਡ ਦਾ, ਚਾਹੇ ਕੋਈ ਕੈਨੇਡਾ ਦਾ, ਜਿਹੜਾ ਵੀ ਮੰਚ ਸਿੱਖਾਂ ਦੇ ਏਕੇ ਦੀ ਗੱਲ ਕਰਦਾ, ਪੰਜਾਬੀਅਤ ਦੀ ਗੱਲ ਕਰਦਾ, ਇਤਿਹਾਸ ਦੀ ਗੱਲ ਕਰਦਾ, ਭਾਰਤੀ ਸਰਕਾਰ ਦੇ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਦਾ, ਸਾਨੂੰ ਉਹ ਸਾਰੇ ਮੰਚ ਜਿਹੜੇ ਆ ਬਚਾਉਣ ਦੀ ਲੋੜ ਆ ਜੀ।